ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪਿਛਲੇ ਦਿਨੀ ਭਾਰਤ ਦੇ ਦੋ ਸੂਬਿਆਂ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਬੀਜੇਪੀ ਹਰਿਆਣਾ ਵਿੱਚ 90 ਵਿੱਚੋਂ 47 ਸੀਟਾਂ ਲੈ ਕੇ ਹੁਣ ਉੱਥੇ ਸਰਕਾਰ ਬਣਾਉਣ ਜਾ ਰਹੀ ਹੈ, ਜਦੋਂ ਕਿ ਮਹਾਰਾਸ਼ਟਰ ਵਿੱਚ ਬੀਜੇਪੀ 288 ਸੀਟਾਂ ਵਿੱਚੋਂ 122 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਆਸ ਕੀਤੀ ਜਾਂਦੀ ਹੈ ਕਿ ਮਹਾਰਾਸ਼ਟਰ ਵਿੱਚ ਵੀ ਬੀਜੇਪੀ ਸ਼ਿਵ ਸੈਨਾ ਜਾਂ ਐਨਸੀਪੀ ਪਾਰਟੀ ਦੀ ਮਦਦ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏਗੀ। ਇਨ੍ਹਾਂ ਚੋਣ ਨਤੀਜਿਆਂ ਨੇ ਹਿੰਦੂ ਤਵੀਆਂ ਦੇ ਹੌਸਲੇ ਬਹੁਤ ਬੁਲੰਦ ਕਰ ਦਿੱਤੇ ਹਨ ਅਤੇ ਹੁਣ ਇਹ ਪੰਜਾਬ ਵਿੱਚ ਆਪਣੀ ਸਹਿਯੋਗੀ ਪਾਰਟੀ ਬਾਦਲ ਅਕਾਲੀ ਦਲ ਨੂੰ ਵੀ ਅੱਖਾਂ ਵਿਖਾ ਰਹੇ ਹਨ। ਕੁਝ ਹਲਕਿਆਂ ਵੱਲੋਂ ਪੰਜਾਬ ਵਿੱਚ ਮਿਡ ਟਰਮ ਇਲੈਕਸ਼ਨ ਦੀ ਵੀ ਪੋਸੀਬਿਲਿਟੀ ਦਰਸਾਈ ਜਾ ਰਹੀ ਹੈ। ਅੱਜ ਅਸੀਂ ਇਨ੍ਹਾਂ ਚੋਣ ਨਤੀਜਿਆਂ, ਇਸ ਦੇ ਭਾਰਤ ਵਿੱਚ ਪੈਣ ਵਾਲੇ ਪ੍ਰਭਾਵ ਅਤੇ ਵਿਸ਼ੇਸ਼ਕਰ ਪੰਜਾਬ ਵਿੱਚ ਇਹ ਕਿਵੇਂ ਅਕਾਲੀ ਬੀਜੇਪੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰੇਗੀ, ਇਸ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਨਾਲ, ਜਿਹੜੇ ਕਿ ਇਸ ਵੇਲੇ ਜਗਰਾਵਾਂ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਸਰ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਹਰਿਆਣਾ ਅਤੇ ਮਹਾਰਾਸ਼ਟਰ ਚੋਣ ਨਤੀਜਿਆਂ ਨੂੰ ਕਿਵੇਂ ਵੇਖਦੇ ਹੋ ਅਤੇ ਤੁਹਾਡੇ ਖਿਆਲ ਦੇ ਨਾਲ ਇਸ ਦੇ ਇਮੀਡੀਏਟ ਅਤੇ ਦੂਰਅਸਲੀ ਪ੍ਰਭਾਵ ਕੀ ਹੋਣਗੇ? ਦੇਖੋ ਜੀ, ਜਿੱਥੇ ਤੱਕ ਹਰਿਆਣਾ ਤੇ ਮਹਾਰਾਸ਼ਟਰ ਦੇ ਜਿਹੜੇ ਚੋਣ ਨਤੀਜੇ ਆਏ ਨੇ ਜੀ, ਇਹ ਚੋਣ ਨਤੀਜੇ ਲਗਭਗ ਲੋਕ ਸਭਾ ਚੋਣਾਂ ਦਾ ਜੇ ਅਸੀਂ ਸਮਝ ਲਈਏ ਕਿ ਉਸੇ ਹੀ ਕੜੀ ਦਾ ਹਿੱਸਾ ਨੇ। ਹਾਂਜੀ, ਇਹਦੇ ਵਿੱਚ ਕੋਈ ਅਟਕਥ ਨਹੀਂ ਹੋਊਗੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਮੋਦੀ ਦੀ ਲਹਿਰ ਬਣਾਈ ਗਈ ਸੀ, ਜਿਹਦੇ ਪਿੱਛੇ ਚਾਹੇ ਇਸ ਦੇਸ਼ ਦਾ ਜਿਹੜਾ ਸਭ ਤੋਂ ਵੱਡੇ ਸਨਅਤੀ ਘਰਾਣੇ ਨੇ, ਇਸ ਦੇਸ਼ ਦਾ ਮੀਡੀਆ ਵਾ, ਇਸ ਦੇਸ਼ ਦਾ ਜਿਹੜਾ ਹਿੰਦੂਵਾਦੀ ਤਾਕਤਾਂ ਨੇ, ਇਹਨਾਂ ਤਿੰਨਾਂ ਦਾ ਗੱਠਜੋੜ ਆ ਜਿਹੜਾ ਉਹਨੇ ਮੋਦੀ ਨੂੰ ਜਿਸ ਤਰ੍ਹਾਂ ਸਥਾਪਿਤ ਕੀਤਾ, ਉਹ ਸਥਾਪਤੀ ਦੀ ਲਹਿਰ ਹੈ ਜਿਹੜੀ ਉਹ ਮਹਾਰਾਸ਼ਟਰ ਦੇ ਵਿੱਚ ਵੀ ਦਿਖਾਈ ਦਿੱਤੀ, ਹਰਿਆਣੇ ਦੇ ਵਿੱਚ ਵੀ ਦਿਖਾਈ ਦਿੱਤੀ। ਉਸ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਵੱਲੋਂ ਹੁਣ ਤੱਕ ਜਿਹੜਾ ਦੇਸ਼ ਦੇ ਲੋਕਾਂ ਨੂੰ ਪ੍ਰਭਾਵ ਦਿੱਤਾ ਗਿਆ ਕਿ ਉਹ ਕੁਝ ਕਰਨਾ ਚਾਹੁੰਦਾ ਜੀ, ਉਹਦੇ ਵਿੱਚ ਕੋਈ ਊਰਜਾ ਹੈ। ਉਹ ਇਹ ਪ੍ਰਭਾਵ ਦੇਣ ਦੇ ਵਿੱਚ ਕਿ ਦੂਸਰੇ ਪ੍ਰਧਾਨ ਮੰਤਰੀਆਂ ਦੇ ਨਾਲੋਂ ਇਹ ਮੋਦੀ ਆ ਜਿਹੜਾ, ਕਿਉਂਕਿ ਹਰ ਸਮੇਂ ਆਪਣੇ ਢੰਗ ਤਰੀਕਿਆਂ ਦੇ ਨਾਲ ਮੀਡੀਆ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਦੇ ਨਾਲ ਉਹ ਦੇਸ਼ ਦੇ ਲੋਕਾਂ ਨਾਲ ਜੁੜਿਆ ਰਹਿੰਦਾ। ਲੋਕਾਂ ਨੂੰ ਇੱਕ ਉਹਦੇ ਵਿੱਚ ਇੱਕ ਨਵਾਂ ਜਿਹੜਾ ਅਕਸ ਹੈ ਪ੍ਰਧਾਨ ਮੰਤਰੀ ਦਾ ਉਹ ਵਿਖਾਈ ਦਿੱਤਾ। ਇਹਦਾ ਵੀ ਆਮ ਲੋਕਾਂ ਤੇ ਪ੍ਰਭਾਵ ਆ। ਦੂਸਰੇ ਜਿਹੜਾ ਲੁਕਵਾਂ ਏਜੰਡਾ ਵਾ ਜਿਹੜਾ ਅਸੀਂ ਸਾਰੇ ਦੇਖ ਰਹੇ ਹਾਂ, ਜਿਹੜਾ ਜਾਗਰੂਕ ਵੋਟਰ ਆ, ਜਿਹੜਾ ਜਾਗਰੂਕ ਇਸ ਦੇਸ਼ ਦਾ ਸ਼ਹਿਰੀ ਆ, ਉਹ ਜਿਹੜੀ ਗੱਲ ਨੂੰ ਦੇਖ ਰਿਹਾ ਕਿ ਜਿਹੜਾ ਇਹ ਹਿੰਦੂਵਾਦੀ ਤਾਕਤਾਂ ਤੇ ਉਹ ਸਨਅਤੀ ਘਰਾਣੇ ਨੇ ਜਿਹੜੇ ਇਸ ਦੇਸ਼ ਨੂੰ ਨਿੱਜੀਵਾਦ ਵੱਲ ਲੈ ਕੇ ਜਾ ਰਹੇ ਨੇ, ਇਸ ਦੇਸ਼ ਦਾ ਮੀਡੀਆ, ਇਹਨਾਂ ਤਿੰਨਾਂ ਦੇ ਗੱਠਜੋੜ ਵੱਲੋਂ ਜਿਸ ਤਰ੍ਹਾਂ ਦਾ ਪੂਰੇ ਦੇਸ਼ ਦੇ ਵਿੱਚ ਇੱਕ ਮੋਦੀ ਵਾਤਾਵਰਨ ਬਣਾਇਆ ਜਾ ਰਿਹਾ ਵਾ, ਸਾਰਾ ਉਸ ਦਾ ਸਿੱਟਾ ਆਖਿਆ ਜਾ ਸਕਦਾ। ਹਾਂਜੀ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਸਰ ਪਿਛਲੀ ਵਾਰੀ ਗੱਲ ਕੀਤੀ ਸੀ, ਜਦੋਂ 5 ਸੂਬਿਆਂ ਦੀ ਬਾਈ ਇਲੈਕਸ਼ਨਸ ਹੋਈਆਂ ਸੀ, ਉਸ ਵੇਲੇ ਬੀਜੇਪੀ ਨੂੰ ਜਿਸ ਤਰ੍ਹਾਂ ਜਿਹੜੀ ਬੀਜੇਪੀ ਦੀ ਲਹਿਰ ਸੀ ਜਾਂ ਮੋਦੀ ਲਹਿਰ ਸੀ, ਉਹਨੂੰ ਕਾਫੀ ਹਾਰ ਦਾ ਮੂੰਹ ਵੇਖਣਾ ਪਿਆ ਸੀ। ਪਰ ਇਹਨਾਂ ਇਲੈਕਸ਼ਨ ਦੌਰਾਨ ਮੋਦੀ ਦੀ ਜਿਹੜੀ ਰਿਮਾਰਕੇਬਲ ਵਿਕਟਰੀ ਨੇ ਇਹ ਸਾਬਿਤ ਕਰ ਦਿੱਤਾ ਕਿ ਮੋਦੀ ਜਦੋਂ ਹਜੇ ਵੀ ਸਿਰ ਚੜ ਕੇ ਬੋਲਦਾ ਹੈ। ਵਾਟ ਡੂ ਯੂ ਥਿੰਕ ਕਿ ਲੋਕ ਹਜੇ ਵੀ ਇਸ ਦੇ ਨਾਲ ਕਾਫੀ ਪ੍ਰਭਾਵਿਤ ਹੋ ਰਹੇ ਨੇ? ਈਵਨ ਤੋਂ ਤੁਸੀਂ ਗੱਲ ਕੀਤੀ ਹੈ ਕਿ ਐਜੂਕੇਸ਼ਨ ਜਿਹੜੀ ਹੈਗੀ ਲੋਕਾਂ ਦੇ ਵਿੱਚ ਕਾਫੀ ਹੈ, ਪਰ ਫਿਰ ਵੀ ਦੇ ਸਟਿਲ ਫਾਲੋਇੰਗ ਹਿਮ, ਡੂ ਯੂ ਥਿੰਕ? ਨਹੀਂ, ਦੇਖੋ, ਜਿਹੜੀ ਹੁਣ ਅੱਜ ਜਿਹੜੇ ਇਹ ਮਹਾਰਾਸ਼ਟਰ ਤੇ ਹਰਿਆਣਾ ਦੇ ਚੋਣ ਨਤੀਜੇ ਆਏ ਨੇ, ਇਹਦੇ ਚ ਮੋਦੀ ਨੇ ਡਟ ਕੇ ਕੰਮ ਕੀਤਾ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਮੋਦੀ ਦੀ ਰਣਨੀਤੀ ਬਣਾਉਣ ਵਾਲੇ ਨੇ, ਉਹਨਾਂ ਦਾ ਇਹ ਗੱਲ ਕਿਤੇ ਨਾ ਕਿਤੇ ਉਹ ਹਿੱਸਾ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਜਦੋਂ ਜਿਸ ਕੰਮ ਵਿੱਚ ਮੋਦੀ ਸਿੱਧਾ ਹਿੱਸਾ ਲੈਂਦਾ ਉਹਦੇ ਤੋਂ ਸਫਲ ਹੁੰਦਾ। ਜਦੋਂ ਮੋਦੀ ਉਸ ਕੰਮ ਦੇ ਵਿੱਚ ਹਾਜ਼ਰ ਨਹੀਂ ਤੇ ਉਹਦੇ ਵਿੱਚ ਭਾਜਪਾ ਜਿਹੜੀ ਉਹ ਫੇਲ ਹੋ ਜਾਂਦੀ ਆ। ਜਿਸ ਤਰ੍ਹਾਂ ਉਹਨੇ ਮੋਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਮੈਂ ਸਮਝਦਾ ਕਿ ਇਹ ਕਿਤੇ ਨਾ ਕਿਤੇ ਉਸ ਗੱਲ ਦਾ ਵੀ ਇੱਕ ਸਿੱਟਾ ਹੈਗਾ। ਹਾਂਜੀ। ਤੇ ਵੀਰ ਜੀ, ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਸੌਦਾ ਸਾਧ ਨੇ ਸਾਰੀਆਂ 90 ਸੀਟਾਂ ਤੇ ਆਪਣੇ ਚੇਲਿਆਂ ਨੂੰ ਬੀਜੇਪੀ ਨੂੰ ਵੋਟਾਂ ਪਾਉਣ ਨੂੰ ਕਿਹਾ ਸੀ, ਪਰ ਜ਼ਿਲ੍ਹਾ ਸਿਰਸਾ ਦੀਆਂ 5 ਵਿਧਾਨ ਸਭਾ ਸੀਟਾਂ ਤੇ ਲੋਕ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ। ਕਿਤੇ ਇਹ ਤਾਂ ਨਹੀਂ ਕਿ ਸਿਰਸਾ ਡੇਰੇ ਦੇ ਪ੍ਰਭਾਵ ਨੂੰ ਬਹੁਤ ਵਧਾ ਚੜਾ ਕੇ ਦੱਸਿਆ ਜਾਂਦਾ ਹੈ? ਵਾਟ ਡੂ ਯੂ ਥਿੰਕ ਅਬਾਊਟ ਦੈਟ? ਦੇਖੋ, ਇਹ ਜਿਹੜੀ ਗੱਲ ਹੈ ਇਹ ਪਿਛਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ, ਉਸ ਤੋਂ ਪਹਿਲੀਆਂ ਲੋਕ ਸਭਾ ਚੋਣਾਂ 'ਚ
ਜਿਹੜੀਆਂ ਹੁਣੇ ਲੰਘ ਕੇ ਗਈਆਂ ਇਹਨਾਂ ਲੋਕ ਸਭਾ ਚੋਣਾਂ ਤੇ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਸੀ ਕਿ ਸੌਦਾ ਸਾਧ ਦਾ ਜਿਹੜਾ ਵੋਟ ਪ੍ਰਭਾਵ ਆ ਉਹ ਬਿਲਕੁਲ ਨੈਗੇਟਿਵ ਹੈ। ਹਾਂਜੀ ਤੇ ਹੁਣ ਇਹ ਵੇਖੋ ਕਿ ਸਿਰਸਾ ਜਿੱਥੇ ਉਹਦਾ ਸੌਦਾ ਸਾਧ ਦਾ ਪੱਕਾ ਡੇਰਾ ਵਾ, ਜਿੱਥੇ ਉਹਦਾ ਸਭ ਤੋਂ ਵੱਡਾ ਕੇਂਦਰ ਆ, ਉਸ ਜ਼ਿਲ੍ਹੇ ਦੀਆਂ 5 ਸੀਟਾਂ ਨੇ ਜਿਹੜੀਆਂ ਉਹ ਅਨੈਲੋ ਦੇ ਖਾਤੇ 'ਚ ਗਈਆਂ। ਈਵਨ ਕਿ ਸਿਰਸੇ ਵਾਲੀ ਸੀਟ ਆ ਜਿੱਥੇ ਸੌਦਾ ਸਾਧ ਨੇ ਖੁਦ ਵੋਟ ਪਾਈ ਆ, ਉੱਥੇ ਵੀ ਭਾਜਪਾ ਜਿਹੜੀ ਹਾਰ ਗਈ ਆ। ਸੌਦਾ ਸਾਧ ਦਾ ਜਿਹੜਾ ਪ੍ਰਭਾਵ ਬਠਿੰਡੇ ਵਿੱਚ ਬਹੁਤ ਕਹਿੰਦੇ ਨੇ, ਉੱਥੇ ਸੌਦਾ ਸਾਧ ਦਾ ਕੁੜਮ ਲਗਾਤਾਰ ਹਾਰਦਾ ਆ ਰਿਹਾ। ਇਹ ਜਿਹੜਾ ਸੌਦਾ ਸਾਧ ਦਾ ਇੱਕ ਮੇਰੀ ਭੁਲੇਖਾ ਖੜਾ ਕਰ ਦਿੱਤਾ ਗਿਆ ਸੀ ਕਿ ਉਹ ਵੋਟ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰਦਾ ਵਾ, ਉਹ ਬਿਲਕੁਲ ਭਰਮ ਸਾਬਤ ਹੋ ਰਿਹਾ ਲਗਾਤਾਰ ਹਰ ਚੋਣ ਦੇ ਵਿੱਚ। ਜਦੋਂ ਸੌਦਾ ਸਾਧ ਸਿੱਧੇ ਤੌਰ ਤੇ ਕੋਈ ਵੀ ਐਲਾਨ ਕਰਦਾ, ਉਹਦਾ ਕੋਈ ਵੀ ਸਾਰਥਕ ਨਤੀਜਾ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ। ਇਸੇ ਕਾਰਨ ਸੌਦਾ ਸਾਧ ਦਾ ਜਿਹੜਾ ਰਾਜਨੀਤਿਕ ਵਿੰਗ ਆ, ਉਹਨੇ ਆਪਣੀ ਸ਼ਾਖ ਬਚਾਉਣ ਲਈ ਪਿਛਲੀਆਂ ਚੋਣਾਂ ਦੇ ਵਿੱਚ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ, ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਸਿੱਧੀ ਮਦਦ ਕਰਨ ਤੋਂ ਪਾਸਾ ਵੱਟ ਲਿਆ ਸੀ, ਟਾਲਾ ਵੱਟ ਲਿਆ ਸੀ। ਅਸੀਂ ਉਮੀਦਵਾਰ ਅਨੁਸਾਰ ਆਪੋ ਆਪਣੇ ਜਿਹੜੇ ਸਾਡੇ ਪ੍ਰੇਮੀ ਆ ਉਹਨਾਂ ਨੂੰ ਸੁਨੇਹਾ ਭੇਜਦਾ ਕਿ ਉਹਨਾਂ ਨੇ ਇੱਕ ਚਲਾਕੀ ਖੇਡੀ ਸੀ। ਪਰੰਤੂ ਹੋਰ ਕਿਉਂਕਿ ਉਹ ਮੋਦੀ ਦੇ ਨਾਲ ਆਪਣੀ ਨੇੜਤਾ ਚਾਹੁੰਦੇ ਸੀ ਤੇ ਮੋਦੀ ਆ ਜਿਹੜਾ ਉਹਨੇ ਸਿੱਧਾ ਉਹਨਾਂ ਨਾਲ ਸੰਪਰਕ ਕੀਤਾ ਸੀ, ਸੋ ਮੋਦੀ ਨਾਲ ਨੇੜਤਾ ਦੇ ਲਈ ਉਹਨਾਂ ਨੇ ਐਲਾਨ ਆ ਜਿਹੜਾ ਹਵਾ ਦਾ ਰੁਖ ਦੇਖਦਿਆਂ ਹੋਇਆ ਕਿ ਭਾਜਪਾ ਵਾ ਜਿਹੜੀ ਉਹ ਹਰਿਆਣੇ ਦੇ ਵਿੱਚ ਭਾਰੂ ਰਹੂਗੀ। ਸੋ ਸੌਦਾ ਸਾਧ ਨੇ ਆਪਣੀ ਰਾਜਨੀਤਿਕ ਚਾਲ ਖੇਡੀ ਸੀ, ਪਰੰਤੂ ਉਹਦੇ ਵਿੱਚ ਉਹ ਸਫਲ ਨਹੀਂ ਹੋਇਆ ਕਿਉਂਕਿ ਉਹਦਾ ਵੋਟਰਾਂ ਤੇ ਜਿਹੜਾ ਪ੍ਰਭਾਵ ਹੈ, ਉਹਦੀ ਗਿਣਤੀ ਹੈ ਜਿਹੜੀ ਉਹਦੀ ਗਿਣਤੀ ਬਾਰੇ ਜਿਹੜਾ ਭਰਮ ਭੁਲੇਖਾ ਵਾ, ਜਿਸ ਤਰ੍ਹਾਂ ਮੋਦੀ ਬਾਰੇ ਭਰਮ ਭੁਲੇਖਾ ਵਾ, ਜਿਹੜਾ ਉਹਦਾ ਮੀਡੀਆ ਮਹਿੰਗਾ ਉਹਦੇ ਵੱਲੋਂ ਲਗਾਤਾਰ ਉਹ ਭਰਮ ਭੁਲੇਖਾ ਜਿਹੜਾ ਖੜਾ ਕੀਤਾ ਜਾਂਦਾ। 2-3 ਲੱਖ ਕਿਸੇ ਸਾਧ ਦੇ ਚੇਲੇ ਹੋਣੇ ਕੋਈ ਬਹੁਤ ਵੱਡੀ ਗੱਲ ਨਹੀਂ, ਔਰ ਇਸ ਤੋਂ ਵੱਧ ਉਹਦਾ ਪ੍ਰਭਾਵ ਵੀ ਨਹੀਂ ਹੈ। ਜੀ ਬਿਲਕੁਲ ਤੇ ਵੀਰ ਜੀ, ਜਿਸ ਤਰ੍ਹਾਂ ਹਰਿਆਣਾ ਦੀਆਂ ਚੋਣਾਂ ਦੌਰਾਨ ਬੀਜੇਪੀ ਦੇ ਸਾਬਕਾ ਐਮਪੀ ਨਵਜੋਤ ਸਿੱਧੂ ਨੇ ਬਾਦਲਾਂ ਦੇ ਖਿਲਾਫ ਪੂਰਾ ਜ਼ਹਿਰ ਉਗਲਿਆ ਸੀ, ਹੁਣ ਬੀਜੇਪੀ ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਸਮੇਤ ਹੋਰ ਬੀਜੇਪੀ ਲੀਡਰਸ ਵੀ ਅਕਾਲੀਆਂ ਨੂੰ ਅੱਖਾਂ ਦਿਖਾ ਰਹੇ ਹਨ। ਕੀ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਅਲਾਇੰਸ ਟੁੱਟਣ ਅਤੇ ਮਿਡਟਰਮ ਇਲੈਕਸ਼ਨ ਦੀਆਂ ਸੰਭਾਵਨਾ ਹਨ ਤੁਹਾਡੇ ਖਿਆਲ ਦੇ ਨਾਲ? ਦੇਖੋ, ਜੋ ਹੁਣ ਤੱਕ ਦੀ ਭਾਜਪਾ ਦੀ ਰਣਨੀਤੀ ਆ ਕਿ ਅਸੀਂ ਜਿਹੜੀ ਆਪਣੀ ਭਾਜਪਾ ਵਾਲੀ ਆਪਣੀ ਪਾਰਟੀ ਆ, ਇਹਨੂੰ ਹਰ ਸੂਬੇ ਦੇ ਵਿੱਚ ਤਾਕਤਵਰ ਬਣਾ ਕੇ ਖੜਾ ਕਰਨਾ ਵਾ। ਉਹਨਾਂ ਨੇ ਆਪਣੀ ਜਿਹੜੀ ਭਾਵੇਂ ਕਿ ਉਹਨਾਂ ਦੀ ਸੋਚ ਵਾਲੀ ਆ, ਉਹਨਾਂ ਦਾ ਇੱਕ ਡੈਂਗੀ ਮੰਨਿਆ ਜਾਂਦਾ ਸੀ ਸ਼ਿਵ ਸੈਨਾ, ਉਹਨਾਂ ਦੇ ਨਾਲੋਂ ਵੀ ਆਪਣਾ 3 ਦਹਾਕਿਆਂ ਦਾ ਸੰਬੰਧ ਸੀ ਜਿਹੜਾ ਉਹ ਚੋਣਾਂ ਜਾ ਕੇ ਤੋੜ ਲਿਆ। ਸੋ ਹੁਣ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਭਾਜਪਾ ਵਾ ਜਿਹੜੀ ਉਹਨਾਂ ਨੇ ਹਰਿਆਣੇ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਆ, 4 ਸੀਟਾਂ ਤੋਂ 47 ਸੀਟਾਂ ਤੇ ਸਿੱਧੀ ਛਾਲ ਮਾਰਦੀ ਬਹੁਤ ਵੱਡੀ ਪ੍ਰਾਪਤੀ ਆ। ਉਸ ਤੋਂ ਬਾਅਦ ਜਿਹੜਾ ਬਾਦਲ ਦਲ ਦਾ ਜਿਹੜੀ ਗੱਲ ਆ ਕਿ ਭਾਜਪਾ ਦੇ ਸਾਹਮਣੇ ਇਹ ਗੱਲ ਬਿਲਕੁਲ ਸਪਸ਼ਟ ਆ ਚੁੱਕੀ ਆ ਕਿ ਬਾਦਲ ਦੀ ਪਕੜ ਆ ਜਿਹੜੀ ਉਹ ਸਿੱਖਾਂ ਚੋਂ ਬਿਲਕੁਲ ਖਤਮ ਹੋ ਚੁੱਕੀ ਆ। ਸੋ ਬਾਦਲ ਉਹਨਾਂ ਨੂੰ ਉਦੋਂ ਤੱਕ ਹੀ ਚਾਹੀਦਾ ਸੀ ਜਦੋਂ ਤੱਕ ਉਹਦੀ ਸਿੱਖਾਂ ਤੇ ਪਕੜ ਸੀ, ਸਿੱਖਾਂ ਨੂੰ ਵਰਤਣ ਲਈ ਉਹਨਾਂ ਦਾ ਉਹ ਹਥਿਆਰ ਸੀ। ਉਹ ਗੱਲ ਭਾਜਪਾ ਦੇ ਬਿਲਕੁਲ ਸਾਹਮਣੇ ਆ ਗਈ ਆ ਕਿ ਬਾਦਲ ਦੀ ਸਿੱਖਾਂ ਤੇ ਪਕੜ ਆ ਜਿਹੜੀ ਬਿਲਕੁਲ ਅੱਜ ਸਿੱਖ ਆ ਜਿਹੜੇ ਉਹਨੂੰ ਪੂਰੀ ਤਰ੍ਹਾਂ ਨਫ਼ਰਤ ਕਰਨ ਲੱਗ ਚੁੱਕੇ ਨੇ। ਸੋ ਇਸ ਵੇਲੇ ਅਜਿਹੇ ਸਿੱਖ ਆਗੂ ਜਿਹੜੇ ਸੱਤਾ ਦੇ ਵੀ ਭੁੱਖੇ ਨੇ, ਜਿਹੜੇ ਚਾਪਲੂਸ ਵੀ ਨੇ, ਉਹਨਾਂ ਦੀ ਵੀ ਕਮੀ ਨਹੀਂ। ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਭਾਜਪਾ ਉਹਨਾਂ ਸਿੱਖ ਆਗੂਆਂ ਤੇ ਜਿਹੜੇ ਸੱਤਾ ਦੇ ਲਾਲਚੀ ਨੇ, ਚਾਪਲੂਸ ਨੇ, ਉਹਨਾਂ ਨੂੰ ਆਪਣੇ ਖੇਮੇ ਵਿੱਚ ਵਾੜ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਪੰਜਾਬ ਦੇ ਵਿੱਚ ਬਿਲਕੁਲ ਇਹ ਸਾਫ਼ ਗੱਲ ਹੋ ਗਈ ਆ। ਜਿਸ ਤਰ੍ਹਾਂ ਭਾਜਪਾ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਤੋਂ ਬਾਅਦ ਜਦੋਂ ਮੋਦੀ ਅਮਰੀਕਾ ਗਿਆ, ਉੱਥੇ ਵੀ ਸਿੱਖ ਜਿਹੜਾ ਡੈਲੀਗੇਟ ਮਿਲਿਆ ਉਹਨੇ ਵੀ ਨਸ਼ਿਆਂ ਦੀ ਗੱਲ ਕੀਤੀ ਪੰਜਾਬ 'ਚ। ਤੇ ਹੁਣ ਜਿਹੜਾ ਜਲੰਧਰ ਦੇ ਨੇੜੇ ਕਰਤਾਰਪੁਰ ਸ਼ਹੀਦੀ ਯਾਦਗਾਰ ਦੇ ਸਮਾਗਮ ਹੋਇਆ, ਉੱਥੇ ਵੀ ਨਸ਼ਿਆਂ ਦੀ ਗੱਲ ਆ ਜਿਹੜੀ ਉਹ ਜ਼ੋਰਦਾਰ ਢੰਗ ਨਾਲ ਭਾਜਪਾ ਵੱਲੋਂ ਉਠਾਈ ਗਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਿਹੜੀ ਮੈਂ ਸਮਝਦਾ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਬਾਦਲ ਦਲ ਨੂੰ ਲੋੜ ਤੋਂ ਵੱਧ ਬਦਨਾਮ ਕਰਨ ਦੀ ਕੋਸ਼ਿਸ਼ ਕਰੂਗੀ। ਤੇ ਉਹ ਤੋਂ ਬਾਅਦ ਜਦੋਂ ਉਹਨੂੰ ਇਹ ਵਿਖਾਈ ਦੇਣਾ ਸ਼ੁਰੂ ਹੋ ਜਾਊਗਾ ਕਿ ਪੰਜਾਬ ਦੇ ਵਿੱਚ ਸਾਡੇ ਲਈ ਜਿਹੜੀ ਜ਼ਮੀਨ ਆ ਉਹ ਪੂਰੀ ਤਰ੍ਹਾਂ ਤਿਆਰ ਹੋ ਗਈ ਆ, ਉਸ ਤੋਂ ਬਾਅਦ ਇਹ ਜਿਹੜਾ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੇ, ਕਿਉਂਕਿ ਭਾਜਪਾ ਦੀ ਇਹ ਰਣਨੀਤੀ ਰਹੀ ਆ ਕਿ ਉਹ ਜਿਹੜਾ ਆਪਣਾ ਗੱਠਜੋੜ ਦੀ ਪਾਰਟੀ ਆ ਖੁਦ ਨਹੀਂ ਤੋੜਦੀ, ਉਹਨੂੰ ਮਜਬੂਰ ਕਰਦੀ ਆ। ਜਿਸ ਤਰ੍ਹਾਂ ਸ਼ਿਵ ਸੈਨਾ ਨੂੰ ਮਜਬੂਰ ਕੀਤਾ ਗਿਆ ਕਿ ਸਾਨੂੰ ਇੰਨੀਆਂ ਸੀਟਾਂ ਦਿਓ, ਸ਼ਿਵ ਸੈਨਾ ਗੱਠਜੋੜ ਤੋਂ ਬਾਹਰ ਚਲੀ ਗਈ। ਹਰਿਆਣੇ ਵਿੱਚ ਹਲਕਾ ਜਿਹੜੀ ਬਿਸ਼ਨੋਈ ਵਾਲੀ ਸੀਗੀ, ਉਹਦੀ ਭਜਨ ਲਾਲ ਦੇ ਮੁੰਡੇ ਵਾਲੀ, ਉਹਨੂੰ ਇਸ ਗੱਲ ਲਈ ਮਜਬੂਰ ਕੀਤਾ ਗਿਆ ਕਿ ਅਸੀਂ ਤੈਨੂੰ ਇੰਨੀਆਂ ਸੀਟਾਂ ਦੇਣੀਆਂ, ਉਹ ਵੱਖਰਾ ਹੋ ਗਿਆ। ਇਸੇ ਤਰ੍ਹਾਂ 2017 ਦੀਆਂ ਚੋਣਾਂ, ਹੁਣ ਮੈਂ ਸਮਝਦਾ ਕਿ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਪੰਜਾਬ 'ਚ, ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਆ ਰਹੀਆਂ ਨੇ, ਇੱਥੇ ਹੀ ਬਹੁਤ ਸਥਿਤੀ ਆ ਜਿਹੜੀ ਉਹ ਸਾਫ਼ ਹੋ ਜਾਣੀਆਂ। ਭਾਜਪਾ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਇੰਨੀਆਂ ਸੀਟਾਂ ਮੰਗੀਆਂ ਜਾਣੀਆਂ ਕਿ ਬਾਦਲ ਦਲ ਆ ਜਿਹੜਾ ਉਹਨੂੰ ਖੁਦ ਮਜਬੂਰ ਹੋ ਕੇ ਭਾਜਪਾ ਨੂੰ ਵੱਖਰਾ ਹੋਣਾ ਪਊਗਾ। ਸੋ ਭਾਜਪਾ ਵੱਲੋਂ ਪੰਜਾਬ ਤੇ ਪੂਰਨ ਕਬਜ਼ੇ ਦੀ ਜਿਹੜੀ ਰਣਨੀਤੀ ਆ
ਉਹ ਤਿਆਰ ਕਰ ਲਈ ਗਈ ਆ ਤੇ ਆਉਣ ਹਾਂਜੀ। ਵਾਲੇ ਦਿਨਾਂ ਦੇ ਵਿੱਚ ਉਹਨੂੰ ਪੰਜਾਬ 'ਚ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ, ਜਿਸ ਤਰ੍ਹਾਂ ਉਹਨਾਂ ਨੇ ਸ਼ੁਰੂਆਤ ਕੀਤੀ ਆ ਨਵਜੋਤ ਸਿੱਧੂ ਤੋਂ, ਨਵਜੋਤ ਸਿੱਧੂ ਨੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਬਾਦਲਾਂ ਨੂੰ ਭਿਓ ਕੇ ਜੁੱਤੀਆਂ ਮਾਰੀਆਂ ਨੇ, ਇਹ ਗੱਲ ਬਿਲਕੁਲ ਸਾਫ਼ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਦਲਾਂ ਦਾ ਤੇ ਭਾਜਪਾ ਦਾ ਗੱਠਜੋੜਾ ਇਹ ਹੁਣ ਲੰਬਾ ਸਮਾਂ ਨਹੀਂ ਚੱਲਣਾ। ਹਾਂਜੀ ਹਾਂਜੀ, ਤੇ ਵੀਰ ਜੀ ਜਿਸ ਤਰ੍ਹਾਂ ਇਸ ਬਦਲਦੀ ਸਥਿਤੀ ਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਨੇ ਕਿ ਉਹਨਾਂ ਨੂੰ ਕਿਸ ਕਿਸਮ ਦੀ ਲਾਮਬੰਦੀ ਕਰਨ ਦੀ ਲੋੜ ਪਏਗੀ, ਇਸ ਬਾਰੇ ਵੀ ਸਾਨੂੰ 2-3 ਮਿੰਟ ਦੇ ਵਿੱਚ ਜਾਣਕਾਰੀ ਦਿਓ। ਦੇਖੋ, ਅਸੀਂ ਹਮੇਸ਼ਾ ਇੱਕ ਬਾਰ-ਬਾਰ ਗੱਲ ਕੀਤੀ ਆ ਕਿ ਪੰਜਾਬ ਦੀ ਧਰਤੀ ਆ, ਇਹ ਗੁਰੂਆਂ ਦੀ ਧਰਤੀ ਆ, ਪੰਜਾਬ ਗੁਰੂਆਂ ਦੇ ਨਾਮ ਵਸਦਾ ਵਾ, ਸਾਡੀ ਵਿਰਾਸਤ ਆ ਜਿਹੜੀ ਉਹ ਸਿੱਖੀ ਆ। ਸੋ ਉਹ ਸਿੱਖੀ ਤੋਂ ਜਿਹੜੀ ਰਾਜਨੀਤੀ ਬਿਲਕੁਲ ਦੂਰ ਆ, ਜਾਂ ਸਿੱਖੀ ਨੂੰ ਮਾਰਨ ਵਾਲੀ ਰਾਜਨੀਤੀ ਆ, ਉਹ ਪੰਜਾਬ ਵਿੱਚ ਕਦੇ ਸਫਲ ਨਹੀਂ ਹੋ ਸਕਦੀ। ਅੱਜ ਜਿਹੜੀਆਂ ਪੰਥਕ ਧਿਰਾਂ ਨੇ ਪੰਜਾਬ ਦੇ ਵਿੱਚ, ਉਹ ਇਸ ਗੱਲ ਤੋਂ ਜ਼ਰੂਰ ਖੁਸ਼ ਨੇ ਕਿ ਭਾਜਪਾ ਵਾ ਜਿਹੜੀ ਉਹ ਬਾਦਲ ਨੂੰ ਮਾਰਨ ਲਈ ਤਿਆਰ ਹੋ ਗਈ ਆ। ਪਰੰਤੂ ਉਸ ਤੋਂ ਬਾਅਦ ਜਿਹੜੀ ਸਾਨੂੰ ਭਾਜਪਾ ਦੇ ਨਾਲ ਲੜਾਈ ਲੜਨੀ ਪੈਣੀ ਆ, ਜਿਹਨੇ ਪੰਜਾਬ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਕਰਨੀ ਆ, ਜਿਹੜੀ ਅੱਜ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਥਿਆਰਬੰਦ RSS ਦਾ ਮੁਜ਼ਾਹਰਾ ਵਾ ਜਿਹੜਾ ਉਹ ਲਗਾਤਾਰ ਨਿਰੰਤਰ ਹੋ ਰਿਹਾ ਵਾ। ਸੋ ਸਿੱਖਾਂ ਤੇ ਜਿਹੜੇ ਹਮਲੇ ਨੇ ਲਗਾਤਾਰ ਪੰਜਾਬ ਦੇ ਵਿੱਚ, ਉਹਨਾਂ ਦੇ ਵਿਰਸੇ ਤੇ, ਉਹਨਾਂ ਦੇ ਇਤਿਹਾਸ ਤੇ ਲਗਾਤਾਰ ਜਿਹੜੇ ਸੋਸ਼ਲ ਮੀਡੀਆ ਉਹਦੇ ਤੇ ਹੋ ਰਹੇ ਨੇ। ਆਉਣ ਵਾਲਾ ਸਮਾਂ ਜਿਹੜਾ ਮੈਂ ਸਮਝਦਾ ਕਿ ਬੇਸ਼ੱਕ ਜਿਹੜਾ ਹੁਣ ਸਿੱਖੀ ਨੂੰ ਲੱਗਿਆ ਹੋਇਆ ਬਾਦਲ, ਉਹਨੂੰ ਭਾਜਪਾ ਦੂਰ ਕਰ ਦੂਗੀ, ਉਹਨੂੰ ਖਤਮ ਕਰ ਦੂਗੀ, ਪਰੰਤੂ ਉਸ ਤੋਂ ਬਾਅਦ ਭਾਜਪਾ ਨਾਲ ਕਿਸ ਪੱਧਰ ਤੇ ਸਾਡੀ ਲੜਾਈ ਹੋਣੀ ਆ, ਹਿੰਦੂਕਰਨ ਦੇ ਨਾਲ ਸਾਡੀ ਕਿਸ ਪੱਧਰ ਤੇ ਲੜਾਈ ਹੋਣੀ ਆ, ਇਹਦੇ ਲਈ ਸਿੱਖ ਜਥੇਬੰਦੀਆਂ ਨੇ, ਜਿਹੜੇ ਸਿੱਖ ਦਰਦੀ ਨੇ, ਜਿਨ੍ਹਾਂ ਦਾ ਸਿੱਖੀ ਪ੍ਰਤੀ ਦਰਦ ਦਾ ਪੰਥ ਪ੍ਰੇਮ ਆ ਜਿਹੜਾ, ਉਹਨਾਂ ਨੂੰ ਅੱਜ ਤੋਂ ਸਿਰ ਜੋੜ ਕੇ ਬੈਠਣਾ ਪਊਗਾ। ਜਿਸ ਤਰ੍ਹਾਂ ਬੰਦ ਦੇ ਸੱਦੇ ਤੇ ਵੱਖੋ ਵੱਖਰੀ ਦਫਲੀ ਬਜਾਈ ਜਾ ਰਹੀ ਆ, ਆਪੋ ਆਪਣੀ ਰਾਜਨੀਤੀ ਆ ਜਿਹੜੀ ਉਹ ਸਿੱਖ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ ਨੇ ਉਹਨਾਂ ਤੇ ਉਹ ਰਾਜਨੀਤੀ ਚਮਕਾਈ ਜਾ ਰਹੀ ਆ। ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਖਤਮ ਕਰਕੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਿਹੜੀਆਂ ਸੱਚੀ ਮੁੱਚੀ ਜਿਨ੍ਹਾਂ ਦੇ ਮਨ ਵਿੱਚ ਸਿੱਖੀ ਦਾ ਪਿਆਰ ਆ, ਦਰਦ ਆ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਜ਼ਰੂਰ ਇਕੱਠੇ ਹੋਣਾ ਪਊਗਾ। ਤੇ ਆਉਣ ਵਾਲਾ ਸਮਾਂ ਜਿਹੜਾ ਮੈਂ ਸਮਝਦਾ ਕਿ ਉਹ ਪੰਜਾਬ ਦੇ ਵਿੱਚੋਂ ਸਿੱਖੀ ਨੂੰ ਬਚਾਉਣ ਲਈ ਸਭ ਤੋਂ ਗੰਭੀਰ ਸਮਾਂ ਬਣ ਜਾ ਰਿਹਾ। ਬਿਲਕੁਲ ਬਿਲਕੁਲ ਵੀਰ ਜੀ, ਆਈ ਵੀ ਐਗਰੀ ਵਿਦ ਯੂ ਵੀਰ ਜੀ। ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿਚਾਰ ਆਪਣੇ ਸਾਂਝੇ ਕੀਤੇ। ਆਲਸੋ ਹਰਿਆਣਾ ਮਹਾਰਾਸ਼ਟਰ ਜਿਹੜੀਆਂ ਚੋਣਾਂ ਹੋਈਆਂ ਨੇ, ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਜਾਣਕਾਰੀ ਦਿੱਤੀ। ਹੁਣ ਵਕਤ ਹੋ ਗਿਆ ਵੀਰ ਜੀ ਸਾਡੇ ਕੋਲ ਇਜਾਜ਼ਤ ਲੈਣ ਦਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84. We'll be right back after a short break.